व्यूअर्स ब्रेक तो बाद तुहाडा स्वागत है जी डॉक्टर साहब। हुण साडे दर्शकां नूं दसो अज दे दिन दी सिख हिस्टरी एंड वर्ल्ड हिस्टरी विच अहमियत। सिख इतिहास के हवाले नाल 1809 ਦੇ ਵਿੱਚ ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਦਾ ਕਿਲਾ ਫਤਿਹ ਕੀਤਾ जी। ਅਮਰ ਸਿੰਘ ਥਾਪਾ ਜਿਹੜਾ ਨੇਪਾਲੀ ਮੂਲ ਦਾ ਸੀ ਉਹਨੇ ਕਾਫੀ ਰਿਆਸਤ ਗੜਵਾਲ ਦੀ ਫਤਿਹ ਕੀਤੀ, ਜਮਨਾ ਕ੍ਰਾਸ ਕੀਤਾ, ਕਾਂਗੜੇ ਦੇ ਕਿਲੇ ਨੂੰ ਘੇਰਿਆ। ਸੰਸਾਰ ਚੰਦ ਕਟੋਚ ਕਾਂਗੜੇ ਦਾ ਰਾਜਾ ਸੀ, ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਤੱਕ ਪਹੁੰਚ ਕੀਤੀ ਕਿ ਜੇ ਮੇਰੀ ਗੋਰਖਿਆਂ ਤੋਂ ਜਾਨ ਛਡਾ ਦਿਓ ਤੇ ਮੈਂ ਇੱਕ ਕਿਲਾ ਤੁਹਾਡੇ ਹਵਾਲੇ ਕਰ ਦਿਆਂਗਾ जी। ਸੋ ਸਿੱਖ ਜਿਹੜੇ ਨੇ ਸਿੱਖ ਫੌਜ 1809 ਦੇ ਵਿੱਚ ਆਈ, ਬੜੀ ਲਹੂ ਡੋਲਵੀਂ ਲੜਾਈ ਹੋਈ। ਗੋਰਖੇ ਬਹਾਦਰ ਕੌਮ ਹੈ ਔਰ ਉਦੋਂ ਤੱਕ ਸਿੱਖ ਜ਼ਿਆਦਾ ਘੋੜ ਚੜ੍ਹੇ ਹੀ ਸੀ, ਸੋ ਪੈਦਲ ਦੇ ਵਿੱਚ ਸਿੱਖਾਂ ਦਾ ਜਾਨੀ ਨੁਕਸਾਨ ਤਾਂ ਕਾਫੀ ਹੋਇਆ, ਲੇਕਿਨ ਅਖੀਰ ਸਿੱਖਾਂ ਨੇ ਉਹਨਾਂ ਨੂੰ ਹਰਾਇਆ। ਕਾਂਗੜਾ ਜ਼ਿਲ੍ਹਾ ਸਿੱਖ ਰਾਜ ਦਾ ਹਿੱਸਾ ਬਣਿਆ। ਉਸ ਵੇਲੇ ਕਾਂਗੜਾ ਬਹੁਤ ਵੱਡਾ ਸੀ, ਕਾਂਗੜਾ, ਕੁੱਲੂ, ਲਾਹੌਲ, ਸਪੀਤੀ, ਔਰ ਜਿਹੜਾ ਲਾਹੌਲ ਸਪੀਤੀ ਦਾ ਰੋਹਤਾਂਗ ਪਾਸ ਉਹ ਚਾਈਨਾ ਦੇ ਨਾਲ ਜਾ ਕੇ ਉਹਦਾ ਬਾਰਡਰ ਲੱਗਦਾ ਸੀ, ਸੋ ਉਹਦੇ ਨਾਲ ਬਹੁਤ ਵੱਡੀ ਟੈਰੀਟਰੀ ਜਿਹੜੀ ਹੈ ਉਹ ਸਿੱਖ ਰਾਜ ਦੇ ਵਿੱਚ ਸ਼ਮੂਲੀਅਤ ਹੋਈ। 1898 ਦੇ ਵਿੱਚ ਅੱਜ ਦੇ ਦਿਨ ਸਿੰਘ ਸਭਾ ਲਹਿਰ ਦੇ ਬਾਨੀ ਪ੍ਰੋਫੈਸਰ ਗੁਰਮੁਖ ਸਿੰਘ, ਜਿਨ੍ਹਾਂ ਦੇ ਪ੍ਰਭਾਵ ਥੱਲੇ ਭਾਈ ਦਿੱਤ ਸਿੰਘ, ਭਾਈ ਜਵਾਹਰ ਸਿੰਘ ਕਪੂਰ ਔਰ ਇੱਧਰੋਂ ਅੰਮ੍ਰਿਤਸਰ ਦਾ ਠਾਕਰ ਸਿੰਘ ਸੰਧਾਵਾਲੀਆ, ਇਹਨਾਂ ਨੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਸੀ 1873 'ਚ, ਜਿਹਨੇ ਜਿਹੜੇ ਬ੍ਰਾਹਮਣਵਾਦੀ ਪ੍ਰਭਾਵ ਸੀ, ਮਿਸ਼ਨਰੀਆਂ ਦੇ ਪ੍ਰਭਾਵ ਸੀ, ਜਿਹਦੇ ਥੱਲੇ ਸਿੱਖ ਕੌਮ ਗਿਰਾਵਟ ਵੱਲ ਸੀ ਜੋ ਅੱਜ ਹਾਲ ਪੰਜਾਬ 'ਚ ਹੈ, ਉਹਦੇ 'ਚੋਂ ਕੌਮ ਨੂੰ ਉਭਾਰਿਆ ਸੀ। ਸੋ ਅੱਜ ਦੇ ਦਿਨ ਉਹਨਾਂ ਨੇ ਚੜ੍ਹਾਈ ਕੀਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1493 ਦੇ ਵਿੱਚ ਕੋਲੰਬਸ ਆਪਣੀ ਦੂਸਰੀ ਯਾਤਰਾ ਦੇ ਉੱਤੇ ਅਮਰੀਕਾ 'ਚ ਆਇਆ, ਪਹਿਲਾਂ 1492 'ਚ ਆਇਆ ਸੀ। 1732 ਦੇ ਵਿੱਚ 21 ਜਿਹੜੇ ਹੋਮੋਸੈਕਸ਼ੂਅਲ ਨੇ ਉਹਨਾਂ ਨੂੰ ਸਾਊਥ ਹਾਰਨ ਦੇ ਵਿੱਚ ਜਿਉਂਦਿਆਂ ਸਾੜ ਦਿੱਤਾ ਗਿਆ। ਜਦੋਂ ਤੋਂ ਹੁਣ ਤੱਕ ਵੀ ਹੋਮੋਸੈਕਸ਼ੂਅਲਸ ਦੇ ਖਿਲਾਫ ਬਹੁਤ ਹੇਟਰੇਡ ਔਰ ਬਹੁਤ ਵਾਇਲੈਂਸ ਰਹੀ ਹੈ। 1799 ਦੇ ਵਿੱਚ ਕਾਂਗਰਸ ਨੇ ਪਹਿਲੀ ਵਾਰ ਪੋਸਟ ਆਫਿਸ ਕ੍ਰੀਏਟ ਕਰਨ ਦਾ ਜਿਹੜਾ ਉਹ ਰਿਜ਼ੋਲਵ ਕੀਤਾ। 1899 ਦੇ ਵਿੱਚ ਅਲੈਗਜ਼ੈਂਡਰ ਡੇ ਨੇ ਡਾਇਲ ਟਾਈਮ ਰਿਕਾਰਡਰ ਜਿਹੜਾ ਉਹ ਪੇਟੈਂਟ ਲਿਆ। ਔਰ ਫਿਰ ਅਸੀਂ ਦੇਖਦੇ ਹਾਂ 1962 ਦੇ ਵਿੱਚ ਇੱਕ ਬਲੈਕ ਸਟੂਡੈਂਟ ਨੂੰ ਜਦੋਂ ਮਿਸਿਸਿਪੀ ਯੂਨੀਵਰਸਿਟੀ ਨੇ ਦਾਖਲ ਕੀਤਾ, ਆਪਣੀ ਯੂਨੀਵਰਸਿਟੀ 'ਚ ਐਡਮਿਸ਼ਨ ਦਿੱਤਾ, ਸਿਵਲ ਲਿਬਰਟੀਜ਼ ਮੂਵਮੈਂਟ ਦਾ ਪੀਰੀਅਡ ਹੈ ਜੀ, ਅਤੇ ਗੋਰਿਆਂ ਨੇ ਫਿਰ ਬਹੁਤ ਰਾਈਟਿੰਗ ਕੀਤੀ, ਬਹੁਤ ਦੰਗੇ ਹੋਏ। 1963 ਦੇ ਵਿੱਚ ਸੈਨੇਟ ਨੇ ਬ੍ਰਿਟਨ, USSR ਅਤੇ ਅਮਰੀਕਾ ਦੀ ਜਿਹੜੀ ਟ੍ਰੀਟੀ ਸੀ ਕਿ ਅਸੀਂ ਨਿਊਕਲੀਅਰ ਹੁਣ ਟੈਸਟ ਬਹੁਤ ਲਿਮਿਟ ਕਰਾਂਗੇ, ਉਸ ਨੂੰ ਰੈਟੀਫਾਈ ਕੀਤਾ। 1971 ਦੇ ਵਿੱਚ 90 ਰੂਸ ਦੇ ਡਿਪਲੋਮੈਟ ਇੰਗਲੈਂਡ ਨੇ ਇਸ ਲਈ ਬਾਹਰ ਕੱਢ ਦਿੱਤੇ ਕਿ ਉਹ ਸਾਰੇ ਹੀ ਇੰਗਲੈਂਡ 'ਚ ਰਹਿੰਦੇ ਆ, ਜਸੂਸੀ ਕਰਦੇ ਸੀ। ਇਹ ਸ਼ਾਇਦ ਸਭ ਤੋਂ ਵੱਡਾ ਨੰਬਰ, ਇਕੱਲਾ ਕਾਰਾ ਤਾਂ ਕੱਢ ਦਿੰਦੇ ਨੇ ਜੀ, ਲੇਕਿਨ ਪਹਿਲੀ ਵਾਰ ਸੀ ਕਿ 90 ਰਸ਼ੀਅਨ ਡਿਪਲੋਮੈਟ ਸਪਾਈਂਗ ਚਾਰਜ ਦੇ ਵਿੱਚ ਇੰਗਲੈਂਡ 'ਚੋਂ ਬਾਹਰ ਕੱਢੇ ਗਏ। 1990 ਦੇ ਵਿੱਚ ਜਿਹੜਾ ਸੁਪਰੀਮ ਸੋਵੀਅਤ ਨੇ ਇਹ ਅਪਰੂਵ ਕੀਤਾ ਕਿ ਫ੍ਰੀ ਮਾਰਕੀਟ ਹੋਣੀ ਚਾਹੀਦੀ ਹੈ। 2012 ਦੇ ਵਿੱਚ ਚਾਈਨੀਜ਼ ਬੁੱਕ ਸਟੋਰ ਨੇ ਸਾਰੀਆਂ ਕਿਤਾਬਾਂ ਜਿਹੜੀਆਂ ਜਾਪਾਨੀ ਆਥਰਸ ਬਾਰੇ ਜਾਂ ਜਾਪਾਨ ਬਾਰੇ ਸੀ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਭਾਰਤੀ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਵਿੱਚ ਰਿਲੀਫ ਵਰਕ ਦਾ ਜਾਇਜ਼ਾ ਲੈਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ, ਕਿਉਂ ਲੋੜ ਪਈ ਡਾਕਟਰ ਸਾਹਿਬ ਇਸ ਕਮੇਟੀ ਨੂੰ? ਹਾਂਜੀ, ਦੇਖੋ ਜੰਮੂ ਕਸ਼ਮੀਰ ਦੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਇਹ ਠੀਕ ਹੈ ਵੀ ਇਨੀਸ਼ੀਅਲੀ ਫੌਜ ਇਨਵੋਲਵ ਹੋਈ, ਪਰ ਔਰ ਇਹ ਗੱਲ ਬੜੇ ਦਾਅਵੇ ਨਾਲ ਫੌਜੀ ਜਾਂ ਉਹਨਾਂ ਦੇ ਜਿਹੜਾ ਪ੍ਰੋਪੇਗੈਂਡਾ ਮਸ਼ੀਨਰੀ ਉਹ ਕਹਿੰਦੇ ਆ ਜੀ कश्मीरी कहते थे हमने 70,000 कश्मीरी नौजवान मारे हैं झूठे मुकाबलों में, अब हमारी फ़ौज ने 70,000 कश्मीरियों की जानें बचाई हैं पानी से निकाल के। भी जिमें वो मरे तो दूजे वो बराबर हो गए जी, असीं हुण बराबर करता काम। लेकिन फैक्ट ये है कि फौज ने जिन्ना कुछ उन्होंने रेस्क्यू ऑपरेशन से उस तो बाद उन्होंने उत्थे ही डंप करता। लोगों का बुरा हाल है, कोई जी ईवन जम्मू कश्मीर सरकार तो वैसे ही ਜਿਹੜੀ ਹੈ ਕਰਪਟ ਵੀ ਹੈ ਔਰ ਉਹਨਾਂ ਦੇ ਕੋਲ ਕੋਈ ਨਹੀਂ ਹੈ। ਸੈਂਟਰ ਗੌਰਮੈਂਟ ਕੋਈ ਜਿਹੜੀ ਹੈ ਉਹਨਾਂ ਨੇ ਕਹਿ ਦਿੱਤਾ 1000 ਕਰੋੜ ਦਾ ਅਸੀਂ ਦੇ ਰਹੇ, ਕਿੱਥੇ ਪੈਸਾ ਹੈ, ਕੀ ਹੈ? ਔਰ ਮੈਂ ਸਮਝਦਾ ਜਿਵੇਂ ਪਹਿਲਾਂ ਵੀ ਕਿਹਾ ਸੀ ਵੀ ਸਿੱਖ ਹੋਣ 'ਤੇ ਸਾਨੂੰ ਫਖਰ ਹੈ ਕਿ ਸਾਡੀ ਕੌਮ ਅੱਜ ਵੀ, ਬੇਸ਼ੱਕ ਸ਼੍ਰੋਮਣੀ ਕਮੇਟੀ ਨੇ ਵੀ ਇਹਦੇ 'ਚ ਬਹੁਤ ਰਿਮਾਰਕੇਬਲ ਕੰਮ ਕੀਤਾ, ਬਹੁਤ ਸਾਰੀਆਂ ਜਥੇਬੰਦੀਆਂ ਅੱਜ ਵੀ ਜਿਹੜੀ ਉੱਥੇ ਮੈਕਸਿਮਮ ਰਿਲੀਫ ਹੈ। ਔਰ ਇਸ ਨੂੰ ਈਵਨ ਕਸ਼ਮੀਰੀ ਲੀਡਰ ਉਹ ਬੇਸ਼ੱਕ ਹੁਰੀਅਤ ਕਾਨਫਰੰਸ ਦੇ ਸੈਯਦ ਅਲੀ ਸ਼ਾਹ ਗਿਲਾਨੀ ਹੋਏ ਜਾਂ ਯਾਸਰ ਮਲਕ ਹੋਏ, ਉਹਨਾਂ ਨੇ ਪਬਲਿਕਲੀ ਤਾਰੀਫ ਕੀਤੀ। ਸੋ ਕਿਸੇ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਕਿ ਜੀ ਕਸ਼ਮੀਰ ਦੇ ਵਿੱਚ ਕੋਈ ਰਿਲੀਫ ਆਪਰੇਸ਼ਨ ਨਾ ਜੰਮੂ ਕਸ਼ਮੀਰ ਸਰਕਾਰ ਇਫੈਕਟਿਵ ਹੈ, ਨਾ ਜਿਹੜੀ ਹੈ ਉਹ ਸੈਂਟਰ ਗੌਰਮੈਂਟ ਦਾ ਹੋ ਰਿਹਾ, ਲੋਕ ਬੁਰਾ ਹਾਲ, ਬਿਮਾਰੀ ਨਾਲ ਵੀ ਮਰ ਰਹੇ ਨੇ, ਮੁਰਦੇ ਵੀ ਅਜੇ ਜਿਹੜੇ ਨੇ ਕਈ ਥਾਂ
ਉਹ ਜਿਹੜੇ ਨੇ ਉਹ ਬਿਲਕੁਲ ਰੁਲੇ ਹੋਏ ਨੇ। ਸੋ ਉਹਨਾਂ ਨੇ ਚੀਫ ਜਸਟਿਸ RM ਲੋਧਾ ਔਰ ਸਟੇਟ ਹਾਈ ਕੋਰਟ ਦੇ ਰਜਿਸਟਰਾਰ ਦੀ ਕਮਾਂਡ ਦੇ ਵਿੱਚ ਔਰ ਜੰਮੂ ਕਸ਼ਮੀਰ ਔਰ ਜਿਹੜੀ ਉਹਨਾਂ ਦੀ ਬਾਰ ਐਸੋਸੀਏਸ਼ਨ ਸ੍ਰੀਨਗਰ ਹੈ ਉਹਨਾਂ ਦਾ ਇੱਕ ਨੁਮਾਇੰਦਾ ਲੈ ਕੇ ਇੱਕ ਕਮੇਟੀ ਉਹਨਾਂ ਨੇ ਬਣਾਈ ਹੈ ਔਰ ਉਹਨਾਂ ਨੂੰ 2 ਹਫ਼ਤੇ ਦਾ ਟਾਈਮ ਦਿੱਤਾ ਹੈ ਕਿ ਕੀ ਆਪਰੇਸ਼ਨ ਉੱਥੇ ਚੱਲ ਰਹੇ ਨੇ, ਕੀ ਲੋਕਾਂ ਦਾ ਹਾਲ ਹੈ, ਵੀ 2 ਹਫ਼ਤੇ ਦੇ ਵਿੱਚ ਆਪਣੀ ਰਿਪੋਰਟ ਦਿਓ। ਅਸੀਂ ਇਸ ਐਫਰਟ ਨੂੰ ਐਪਰੀਸ਼ੀਏਟ ਕਰਦੇ ਹਾਂ ਜੀ, ਕਿਉਂਕਿ ਸਰਕਾਰ ਨੇ ਤਾਂ ਡੰਪ ਕਰਕੇ ਪੋਲੀਟੀਕਲ ਗੇਮ ਖੇਡ ਰਹੇ ਨੇ ਉੱਥੇ। ਸ਼ਾਇਦ ਉਹ ਚਾਹੁੰਦੇ ਹੀ ਨਹੀਂ ਵੀ ਉਹ ਲੋਕਾਂ ਨੂੰ ਉੱਥੇ ਵਸਾਉਣ ਦੁਬਾਰਾ, ਜਿਹੜੇ ਉੱਥੋਂ ਵਿਚਾਰੇ ਉਜੜੇ ਨੇ ਉਹਨਾਂ ਨੂੰ ਘਰ ਬਣਾ ਕੇ ਕਿਹਨੇ ਦੇਣੇ ਜਾਂ ਕੀ ਹੈ। ਸੋ ਘੱਟੋ ਘੱਟ ਜੇ ਇੰਡੀਪੈਂਡੈਂਟ ਕਮੇਟੀ ਜਿਹੜੀ ਹੈ ਉਹ ਇਨਵੈਸਟੀਗੇਟ ਕਰੇਗੀ ਤੇ ਫੈਕਟ ਸਾਹਮਣੇ ਆਉਣਗੇ। ਸੋ ਅਸੀਂ ਸਿੱਖ ਕੌਮ ਨੂੰ ਵੀ ਅਪੀਲ ਕਰਦੇ ਹਾਂ ਕਿ ਅਜੇ ਉੱਥੇ ਬਹੁਤ ਸਾਰਾ ਰਿਲੀਫ ਕੰਮ ਹੋਣ ਵਾਲਾ ਹੈ। ਅਸੀਂ ਯੂਨਾਈਟਿਡ ਸਿੱਖਸ ਵਾਲਿਆਂ ਨਾਲ ਵੀ ਅੱਜ ਵੀ ਮੈਂ ਗੱਲ ਕੀਤੀ ਹੈ TV 84 ਨਿਊਜ਼ ਤੇ, ਜਿਹੜੇ ਉਹਨਾਂ ਦੇ ਉੱਥੇ ਰਿਲੀਫ ਆਪਰੇਸ਼ਨ ਚੱਲ ਰਹੇ ਨੇ। ਆਉਣ ਵਾਲੇ ਦਿਨਾਂ 'ਚ ਅਸੀਂ ਉਹਦੇ ਲਈ ਗੱਲਬਾਤ ਵੀ ਕਰਾਂਗੇ। ਸੋ ਉਹਨਾਂ ਨੂੰ ਸੱਚਮੁੱਚ ਮਦਦ ਦੀ ਲੋੜ ਹੈ ਔਰ ਕਸ਼ਮੀਰੀ ਜਿਹੜੇ ਨੇ ਬਹੁਤ ਐਪਰੀਸ਼ੀਏਟ ਕਰਦੇ ਨੇ ਕਿ ਸਿੱਖ ਨਾਲ ਖਲੋਤੇ ਨੇ। ਜੰਮੂ ਕਸ਼ਮੀਰ ਗੌਰਮੈਂਟ ਵੀ ਫੇਲ, ਇੰਡੀਅਨ ਗੌਰਮੈਂਟ ਵੀ ਭਗੌੜੀ ਔਰ ਹਿੰਦੂ ਆਰਗੇਨਾਈਜੇਸ਼ਨਾਂ ਤਾਂ ਵੈਸੇ ਹੀ ਜਿਹੜੀਆਂ ਨੇ ਉਹ ਨਫ਼ਰਤ ਨਾਲ ਭਰੀਆਂ ਹੋਈਆਂ ਨੇ ਜੀ। ਸੋ ਇਹ ਹਕੀਕਤ ਹੈ ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦਾ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 62 ਨੂੰ ਚੁਣਿਆ। ਬ੍ਰਜ ਭਾਸ਼ਾ ਦੇ ਵਿੱਚ ਇੱਕ ਕਵਿਤ ਉਹਨਾਂ ਦਾ ਹੈ ਜੀ। ਭਾਈ ਸਾਹਿਬ ਕਹਿੰਦੇ ਨੇ, ਸ਼ਬਦ ਸੁਰਤ ਅਵਗਾਹਨ ਬਿਮਲ ਮਤ, ਸ਼ਬਦ ਸੁਰਤ ਗੁਰ ਗਿਆਨ ਕੋ ਪ੍ਰਗਾਸ ਹੈ, ਸ਼ਬਦ ਸੁਰਤ ਸਮ ਦ੍ਰਿਸ਼ਟ ਕੈ ਦਿਵ ਜੋਤ, ਸ਼ਬਦ ਸੁਰਤ ਲਿਵ ਅਨਭੈ ਅਭਿਆਸ ਹੈ, ਸ਼ਬਦ ਸੁਰਤ ਪਰਮਾਰਥ ਪਰਮ ਪਦ, ਸ਼ਬਦ ਸੁਰਤ ਸੁਖ ਸਹਿਜ ਨਿਵਾਸ ਹੈ, ਸ਼ਬਦ ਸੁਰਤ ਲਿਵ ਪ੍ਰੇਮ ਰਸ ਰਸਕ ਹੋਏ, ਸ਼ਬਦ ਸੁਰਤ ਲਿਵ ਬਿਸਮ ਵਿਸ਼ਵਾਸ ਹੈ ਜੀ। ਔਰ ਕਿਉਂਕਿ ਸ਼ਬਦ ਸੁਰਤ ਸਾਰੇ ਹੀ ਇਸ ਕਵਿਤ ਦੇ ਵਿੱਚ ਉਹਦਾ ਮੁੱਢਲਾ ਜੁਮਲਾ ਹੈ ਕਿ ਜੇ ਗੁਰਸਿੱਖ ਦੀ ਸਿੱਖ ਦੀ ਸੁਰਤ ਸ਼ਬਦ ਦੇ ਵਿੱਚ ਜੁੜੀ ਹੋਈ ਹੈ, ਹਮੇਸ਼ਾ ਨਿਰੰਕਾਰ ਦੀ ਯਾਦ ਦੇ ਵਿੱਚ ਉਹ ਜੁੜਿਆ ਹੈ, ਤੇ ਫਿਰ ਕੀ ਹੁੰਦਾ ਹੈ? ਅਵਗਾਹਨ ਬਿਮਲ ਮਤ, ਫਿਰ ਉਸ ਦੀ ਬੁੱਧੀ ਜਿਹੜੀ ਹੈ, ਉਹਦਾ ਇੰਟੈਲੈਕਟ ਉਹ ਉੱਚਾ ਹੋ ਜਾਂਦਾ ਹੈ, ਜਿਹਨੂੰ ਅਸੀਂ ਮਨ ਨੀਵਾਂ ਮਤ ਉੱਚੀ ਪੜ੍ਹਦੇ ਹਾਂ। ਮਤ ਉੱਚੀ ਨਿਰੰਕਾਰ ਦੇ ਨਾਲ ਸੁਰਤ ਜੋੜ ਕੇ ਹੈ। ਗੁਰ ਗਿਆਨ ਕੋ ਪ੍ਰਗਾਸ ਹੈ, ਉਸ ਦੇ ਅੰਦਰ ਗੁਰੂ ਦੇ ਗਿਆਨ ਦਾ ਪਸਾਰਾ ਹੁੰਦਾ ਹੈ। ਸਮ ਦ੍ਰਿਸ਼ਟ ਕੈ ਦਿਵ ਜੋਤ, ਕਿ ਉਸ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਕਿ ਹਰ ਇੱਕ ਨੂੰ ਉਹ ਸਮ ਦ੍ਰਿਸ਼ਟੀ ਦੇ ਨਾਲ ਦੇਖੇ, ਉਸ ਨੂੰ ਉੱਚਾ ਨੀਵਾਂ, ਗਰੀਬ ਅਮੀਰ ਜਿਹੜਾ ਉਹ ਨਜ਼ਰ ਨਹੀਂ, ਸਭ ਦੇ ਵਿੱਚ ਉਸ ਨਿਰੰਕਾਰ ਦੀ ਜੋਤ ਦੇਖਦਾ ਹੈ। ਉਹਦੀ ਦਿਵ ਜੋਤ, ਵਾਹਿਗੁਰੂ ਦੀ ਜੋਤ ਉਹਨੂੰ ਹਰ ਇੱਕ 'ਚ ਨਜ਼ਰ ਆਉਂਦੀ ਹੈ ਜੀ। ਉਸ ਦੀ ਲਿਵ ਨਿਰੰਕਾਰ ਨਾਲ ਜੁੜੀ ਹੋਣ ਕਰਕੇ ਅਨਭੈ ਅਭਿਆਸ ਹੈ। ਉਹ ਉਸ ਕਿਉਂਕਿ ਨਿਰੰਕਾਰ ਨਿਰਭਉ ਹੈ, ਤੇ ਇਹੋ ਜਿਹਾ ਗੁਰਸਿੱਖ ਫਿਰ ਭੈ ਰਹਿਤ ਹੁੰਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ ਹੈ। ਫਿਰ ਪਰਮਾਰਥ ਪਰਮ ਪਦ, ਜਿਹਦੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ, ਉਹ ਪਰਮਾਰਥ ਦੇ ਰਸਤੇ ਦਾ ਪਾਂਧੀ ਹੈ, ਤੇ ਪਰਮ ਪਦ ਉਸ ਅਵਸਥਾ ਨੂੰ ਹਾਸਲ ਕਰਦਾ ਹੈ ਜਿਹੜੀ ਸੁਖ ਸਹਿਜ ਨਿਵਾਸ ਹੈ। ਉਹਦੀ ਸੁਰਤ ਜਿਹੜੀ ਹੈ ਉਹ ਹਮੇਸ਼ਾ ਹੀ ਨਿਰੰਕਾਰ ਦੀ ਯਾਦ ਜੁੜ ਕੇ ਉਹ ਸਹਿਜ ਦੇ ਵਿੱਚ ਹੁੰਦਾ ਹੈ। ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ। ਉਹ ਬੇਫਿਕਰ ਸਹਿਜ ਦੇ ਵਿੱਚ ਆਨੰਦ ਪਾਉਂਦੇ। ਤੇ ਭਾਈ ਸਾਹਿਬ ਅਖੀਰਲੇ ਜਿਹੜਾ ਉਸ 'ਚ ਕਹਿੰਦੇ ਨੇ, ਲਿਵ ਪ੍ਰੇਮ ਰਸ ਰਸਕ ਹੋਏ। ਉਹ ਸ਼ਬਦ ਸੁਰਤ ਵਾਲਾ ਸਿੱਖ ਉਸ ਨਿਰੰਕਾਰ ਦੇ ਪ੍ਰੇਮ ਦੇ ਰਸ ਵਿੱਚ ਰੰਗਿਆ ਹੋਇਆ ਹੈ, ਰਸ ਨੂੰ ਮਾਣਦਾ ਰਸਕ ਹੋ ਜਾਂਦਾ। ਜਿਹੜਾ ਰਸ ਨੂੰ ਮਾਣ ਰਿਹਾ ਉਹ ਰਸਕ ਹੈ। ਤੇ ਸ਼ਬਦ ਸੁਰਤ ਲਿਵ ਬਿਸਮ ਵਿਸ਼ਵਾਸ ਹੈ, ਕਿ ਉਹ ਸ਼ਬਦ ਸੁਰਤ ਵਾਲਾ ਜਿਹੜਾ ਜਿਹਦੀ ਸੁਰਤ ਸ਼ਬਦ ਦੇ ਵਿੱਚ ਹੈ, ਉਸ ਦੇ ਵਿੱਚ ਨਿਰੰਕਾਰ ਦਾ ਜਿਹੜਾ ਬਿਸਮ ਪਦ ਹੈ, ਜਿਸ ਨੂੰ ਅਸੀਂ ਜਿਹੜਾ ਅਦਭੁਤ ਪੁਰ ਹੈ ਜੀ, ਵਾਹ, ਉਹ ਉਸ ਨੂੰ ਮਾਣਦਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ soshvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।